ਅਰਬ ਦੇਸ਼ਾਂ ਨੇ ਪੂਰੀ ਸਹਿਮਤੀ ਦੇ ਨਾਲ ਬਾਕੀਆਂ ਦੇ ਰੈਜ਼ੋਲੂਸ਼ਨ ਲਿਆਂਦਾ ਕਿ ਸੀਜ਼ ਫਾਇਰ ਕੀਤੀ ਜਾਏ ਗਜ਼ਾ ਦੇ ਵਿੱਚ, ਟੈਂਪਰੇਰੀ ਸੀਜ਼ ਫਾਇਰ। 15 ਮੈਂਬਰ ਨੇ UN ਸਿਕਿਉਰਿਟੀ ਕੌਂਸਲ ਦੇ, 13 ਮੈਂਬਰਾਂ ਨੇ ਸੀਜ਼ ਫਾਇਰ ਦੇ ਹੱਕ 'ਚ ਵੋਟ ਪਾਈ। UK ਨੇ ਐਬਸਟੇਨ ਕੀਤਾ ਕਿ ਜੀ ਅਸੀਂ, ਕੱਲਾ ਅਮਰੀਕਾ ਨੇ ਉਹਦੇ ਅਗੇਂਸਟ ਪਾਈ। ਉਹ ਕਹਿ ਰਹੇ ਜੀ ਅਸੀਂ ਜਦੋਂ ਤੱਕ ਇਹ ਹਮਾਸ ਨੂੰ ਬਿਲਕੁਲ ਖਤਮ ਨਹੀਂ ਕਰ ਲੈਂਦੇ ਅਸੀਂ ਇਸ ਜੰਗ ਨੂੰ ਬੰਦ ਨਹੀਂ ਕਰਨਾ, ਜਿੰਨੀ ਮਰਜ਼ੀ ਤਬਾਹੀ ਹੋ ਜਾਏ। ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਹੈ ਉਹਦੇ 'ਚ ਸਿਕਿਉਰਿਟੀ ਆਪਣੀ ਦੇ ਥੱਲੇ ਰੱਖਾਂਗੇ ਔਰ ਸਾਨੂੰ ਕੋਈ ਪਰਵਾਹ ਨਹੀਂ ਦੁਨੀਆ ਕੀ ਕਹਿੰਦੀ ਹੈ। ਵਾਈਟ ਅਮਰੀਕਨ ਨੇ ਜਾਂ ਬਲੈਕ ਅਮਰੀਕਨ ਨੇ, ਯਾਨੀ ਨਾਨ ਮੁਸਲਿਮ ਅਮਰੀਕਨ, ਉਹਨਾਂ ਨੂੰ ਲੱਗਦਾ ਵੀ ਇੰਨਾ ਧੱਕਾ ਅਸੀਂ ਅਜੇ ਤੱਕ ਉਹ ਨੈਵਰ ਫੋਰਗੇਟ ਔਰ ਉਹ ਦੂਜੇ ਜਿਹੜੇ ਨੇ ਹੋਲੋਕਾਸਟ ਔਰ ਜੈਨੋਸਾਈਡ ਇਹ ਲਫ਼ਜ਼ ਇਸਤੇਮਾਲ ਸਾਡੀਆਂ ਅੱਖਾਂ ਸਾਹਮਣੇ ਹੋ ਰਿਹਾ। ਔਰ ਅਮਰੀਕਾ ਦੀ ਜਿਹੜਾ ਹੈ ਉਹ ਪੈਸਾ ਕਿੱਥੋਂ ਜਾ ਰਿਹਾ, ਹੁਣੇ ਹੋ ਰਿਹਾ ਜੀ 10-12 ਬਿਲੀਅਨ ਡਾਲਰ ਅਮਰੀਕਾ ਨੇ ਦਿੱਤਾ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ ਐਂਡ ਵੈਲ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਜ਼ਰਾਈਲ ਵੱਲੋਂ ਗਜ਼ਾ ਦੇ ਲੱਖਾਂ ਲੋਕਾਂ ਦੇ ਉੱਤੇ ਜਿਹੜਾ ਜ਼ੁਲਮ ਹੈ ਉਹ ਬਰਾਬਰ ਜਾਰੀ ਹੈ ਔਰ UN ਸਿਕਿਉਰਿਟੀ ਕੌਂਸਲ ਵਿੱਚ ਅਰਬ ਮੁਲਕਾਂ ਵੱਲੋਂ ਗਜ਼ਾ ਵਿੱਚ ਸੀਜ਼ ਫਾਇਰ ਕਰਨ ਦਾ ਜਿਹੜਾ ਮਤਾ ਹੈ ਅਮਰੀਕਾ ਨੇ ਵੀਟੋ ਕਰ ਦਿੱਤਾ ਹੈ ਔਰ ਜ਼ਾਹਿਰ ਹੈ ਇਜ਼ਰਾਈਲ ਹੁਣ ਸਿੱਧੇ ਤੌਰ ਤੇ ਗਜ਼ਾ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਇੰਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਬਾਈਡਨ ਐਡਮਿਨਿਸਟ੍ਰੇਸ਼ਨ ਦੀਆਂ ਇੰਟਰਨੈਸ਼ਨਲ ਪਾਲਿਸੀਜ਼ ਦੇ ਵਿੱਚ ਜਿਹੜੀਆਂ ਦੋ ਲੈਗੇਸੀਜ਼ ਨੇ ਉਹਨਾਂ ਦੇ ਨੂੰ ਹਿਸਟੋਰੀਅਨ ਕਿਵੇਂ ਜੱਜ ਕਰਨਗੇ ਭਵਿੱਖ ਦੇ। ਵਰਤਮਾਨ ਦੇ ਵਿੱਚ ਜੇ ਕਹਿਣਾ ਹੋਏ ਤਾਂ ਦੋਨੋਂ ਹੀ ਡਿਜ਼ਾਸਟਰ ਨੇ। ਉਹਨਾਂ ਦੇ ਵਿੱਚ ਅਸੀਂ ਗੱਲ ਕਰਕੇ ਹਟੇ ਹਾਂ ਕਿ 2 ਸਾਲ ਪਹਿਲਾਂ ਰਸ਼ੀਆ ਨੇ ਯੂਕਰੇਨ ਤੇ ਧਾਵਾ ਬੋਲਿਆ, ਲੱਖਾਂ ਲੋਕਾਂ ਦੀ ਮੌਤ, ਔਰ ਇਹਦੇ ਬਾਵਜੂਦ ਕਿ ਇੰਨੀਆਂ ਸੈਂਕਸ਼ਨਸ 500 ਹੁਣ ਹੋਰ ਜੜੀਆਂ ਨੇ। ਰਸ਼ੀਆ ਦੀ ਇਕੋਨਮੀ ਵੀ ਫਲਰਿਸ਼ਿੰਗ ਹੈ ਔਰ ਉਹਨੇ ਜਿਹੜਾ ਜਿੰਨੀ ਸਫਰਿੰਗ ਹੈ ਔਰ ਡੈਥ ਡਿਸਟਰਕਸ਼ਨ ਕਿੰਨੀ ਦਿੱਤੀ ਹੈ ਔਰ ਹਾਲਾਂ ਉਹਨਾਂ ਦੇ ਆਪਣੇ ਵੀ ਮਰ ਰਹੇ ਨੇ। ਉਹਨਾਂ ਨੇ ਤਾਂ ਪੁਤਿਨ ਨੇ ਤਾਂ ਜਿਹੜਾ ਆਪੋਜੀਸ਼ਨ ਦਾ ਸਭ ਤੋਂ ਵੱਡਾ ਲੀਡਰ ਸੀ ਜੇਲ੍ਹ ਦੇ ਵਿੱਚ ਉਹਨੂੰ ਦੇ ਕੇ ਕੈਮੀਕਲ ਵੈਪਨ ਦੇ ਨਾਲ ਮਾਰ ਦਿੱਤਾ। ਸੋ ਉਹਨੂੰ ਕੋਈ ਪਰਵਾਹ ਨਹੀਂ ਹੈ ਔਰ ਕੋਈ ਵੀ ਦੁਨੀਆ ਦੇ ਵਿੱਚ ਈਵਨ ਭਾਰਤ ਵਰਗਾ ਮੁਲਕ ਜਿਹਨੂੰ ਅਮਰੀਕਾ ਨੇ ਆਪਣਾ ਸਟ੍ਰੈਟੇਜਿਕ ਪਾਰਟਨਰ ਬਣਾਇਆ, ਇਹਨੇ ਕਿਵੇਂ ਭਾਰਤ ਨੇ UN ਸਿਕਿਉਰਿਟੀ ਕੌਂਸਲ ਜਨਰਲ ਅਸੈਂਬਲੀ 'ਚ ਵਿਰੋਧ ਕੀਤਾ, ਰਸ਼ੀਆ ਦੀ ਇਕਨੋਮਿਕਲੀ ਮਦਦ ਕੀਤੀ, ਉਹ ਅਸੀਂ ਡਿਸਕਸ ਕਰਕੇ ਹਟੇ ਹਾਂ। ਸੋ ਇਹਨਾਂ ਹਾਲਾਤਾਂ 'ਚ ਇੱਕ ਇਹ ਹਮੇਸ਼ਾ ਰਹੇਗਾ ਕਿ ਭਾਈ ਜੇ ਤੁਸੀਂ ਠੀਕ ਢੰਗ ਨਾਲ ਇਸ ਸਾਰੇ ਨੂੰ ਗੈਸ ਨਹੀਂ ਸੀ ਕੀਤਾ ਹੋਇਆ ਜਾਂ ਤੁਹਾਡੇ ਕੋਲ ਸਟ੍ਰੈਟਜੀ ਨਹੀਂ ਸੀ ਜਾਂ ਤੁਸੀਂ ਬਾਂਹ ਮਰੋੜ ਕੇ ਆਪਣੀ ਸਪੋਰਟ ਨਹੀਂ ਸੀ ਲੈ ਸਕਦੇ ਭਾਰਤ ਵਰਗੇ ਮੁਲਕ ਤੋਂ ਵੀ ਜਿਹਨੂੰ ਤੁਸੀਂ ਨਵਾਜ ਰਹੇ ਹੋ, ਤਾਂ ਫਿਰ ਇਹ ਪੰਗਾ ਲੈਣ ਦੀ ਕੀ ਲੋੜ ਸੀ? ਯੂਕਰੇਨ ਨੂੰ ਕਿਉਂ ਜਿਹੜਾ ਉਹ ਸੀ ਕਿ ਵੀ ਨੈਟੋ ਤੇ ਦੂਜਾ ਭੜਕਾਟ ਵਾਲਾ ਮਾਹੌਲ ਨਹੀਂ ਸੀ ਪੈਦਾ ਕੀਤਾ ਜਾਣਾ ਚਾਹੀਦਾ। ਦੂਸਰੀ ਜਿਹੜੀ ਕਮਜ਼ੋਰ ਲੈਗੇਸੀ ਇਕੱਲੀ ਇਹੀ ਲੈਗੇਸੀ ਦੇ ਲਿਹਾਜ਼ ਨਾਲ ਹੀ ਨਹੀਂ, ਈਵਨ ਜਦੋਂ ਹੁਣ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਨਵੰਬਰ ਮਹੀਨੇ 'ਚ ਹੋਣੀਆਂ ਨੇ ਉਦੋਂ ਬਾਈਡਨ ਨੂੰ ਇਹ ਯੂਕਰੇਨ ਵਾਰ ਵੀ ਫੇਸ ਕਰਨੀ ਹੋਏਗੀ। ਜਿਹੜਾ ਵੀ ਰਾਈਵਲ ਕੈਂਡੀਡੇਟ ਰਿਪਬਲਿਕਨਸ ਦਾ ਨਿਕਲਦਾ ਹੈ, ਟਰੰਪ ਹੈ ਜਾਂ ਕੋਈ ਹੋਰ ਹੈ, ਪਰ ਜਿਹੜਾ ਜਿਸ ਨੇ ਬਾਈਡਨ ਨੂੰ ਔਰ ਇਹਨਾਂ ਦੇ ਸਾਰੇ ਡੈਮੋਕ੍ਰੈਟਿਕ ਸਿਸਟਮ ਨੂੰ ਬਹੁਤ ਡੈਮੋਕ੍ਰੇਸੀ ਦੀ ਵਾਲੀ ਪਾਰਟੀ ਨੂੰ ਕਮਜ਼ੋਰ ਦਿਖਾਇਆ ਉਹ ਹੈ ਇਹਨਾਂ ਦੀ ਗਜ਼ਾ ਪਾਲਿਸੀ। 7 ਅਕਤੂਬਰ ਨੂੰ ਬੇਸ਼ੱਕ ਪਹਿਲ ਹਮਾਸ ਵੱਲੋਂ ਹੋਈ, ਲੇਕਿਨ 4-5 ਮਹੀਨੇ ਬੀਤਣ ਬਾਅਦ ਵੀ ਇਹਦੇ ਬਾਵਜੂਦ ਕਿ 35-40 ਹਜ਼ਾਰ ਫਲਸਤੀਨੀਅਨ ਮਾਰੇ ਗਏ ਨੇ, ਦੁੱਗਣੀਆਂ ਕੈਜੂਅਲਟੀਜ਼ ਨੇ, ਲੱਖਾਂ ਬੇਘਰੇ ਨੇ। ਇੱਕ ਹਿੱਸਾ ਖਾਲੀ ਕਰਵਾਉਣ ਤੋਂ ਬਾਅਦ ਹੁਣ ਦੂਸਰੇ ਪਾਸੇ ਗਜ਼ਾ ਦੇ ਜਿਵੇਂ ਇਜ਼ਰਾਈਲ ਕਰ ਰਿਹਾ ਜ਼ੁਲਮ, ਉਸ ਦੇ ਉੱਤੇ ਅਮਰੀਕਾ ਦਾ ਬਿਆਨ ਇੱਕ ਅੱਧਾ ਆ ਜਾਂਦਾ ਹੈ, ਹੁੰਦਾ ਜੀ ਇਹ ਲਫ਼ਜ਼ ਉਹਨਾਂ ਨੇ ਹੁਣ ਇਹ ਵਰਤ ਲਿਆ ਅੱਗੇ ਨਾਲੋਂ ਸਟਰੋਂਗਰ ਲਫ਼ਜ਼। ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਹ ਹੋ ਹੀ ਨਹੀਂ ਸਕਦਾ ਕਿ ਨੈਤਨਯਾਹੂ ਜਿਹੜਾ ਹੈ ਉਹ ਜੇ ਅਮਰੀਕਾ ਆਪਣਾ ਜਿਹਨੂੰ ਕਹਿੰਦੇ ਨੇ ਟੂ ਪੁੱਟ ਦਾ ਫੁੱਟ ਡਾਊਨ ਕਿ ਉਹ ਡੇਅਰ ਕਰੇ ਕਿ ਉਸ ਨੂੰ ਅੱਗੇ ਲਿਜਾਣਾ। ਹੋ ਕੀ ਰਿਹਾ ਹੁਣ ਈਵਨ UN ਸਿਕਿਉਰਿਟੀ ਕੌਂਸਲ ਦੇ ਵਿੱਚ ਪਿਛਲੇ ਦਿਨੀ ਅਜੇ 2 ਦਿਨ ਪਹਿਲਾਂ ਹੀ ਅਰਬ ਦੇਸ਼ਾਂ ਨੇ ਪੂਰੀ ਸਹਿਮਤੀ ਦੇ ਨਾਲ ਬਾਕੀਆਂ ਦੇ ਰੈਜ਼ੋਲੂਸ਼ਨ ਲਿਆਂਦਾ ਕਿ ਸੀਜ਼ ਫਾਇਰ ਕੀਤੀ ਜਾਏ ਗਜ਼ਾ ਦੇ ਵਿੱਚ, ਟੈਂਪਰੇਰੀ ਸੀਜ਼ ਫਾਇਰ। ਹੁਣ 15 ਮੈਂਬਰ ਨੇ UN ਸਿਕਿਉਰਿਟੀ ਕੌਂਸਲ ਦੇ, 13 ਮੈਂਬਰਾਂ ਨੇ ਸੀਜ਼ ਫਾਇਰ ਦੇ ਹੱਕ 'ਚ ਵੋਟ ਪਾਈ। UK ਨੇ ਐਬਸਟੇਨ ਕੀਤਾ ਕਿ ਜੀ ਅਸੀਂ, ਕੱਲਾ ਅਮਰੀਕਾ ਨੇ ਉਹਦੇ ਅਗੇਂਸਟ ਪਾਈ।
ਹੁਣ ਹਾਲ ਇਹ ਹੈ ਵੀ ਜੇ ਦੁਨੀਆ ਦੇ 15 ਸਿਕਿਉਰਿਟੀ ਕੌਂਸਲ ਦੇ ਮੁਲਕਾਂ 'ਚੋਂ 14 ਇੱਕ ਪਾਸੇ ਨੇ, ਯੂਕੇ ਦੀ ਵੀ ਇੰਨੀ, ਕਿਉਂਕਿ ਉਹਨਾਂ ਨੂੰ ਵੀ ਆਪਣੇ ਲੋਕ ਨਜ਼ਰ ਆਉਂਦੇ ਨੇ, ਉਹਨੇ ਅਮਰੀਕਾ ਦੇ ਹੱਕ 'ਚ ਨਹੀਂ ਪਾਈ, ਐਬਸਟੇਨ ਭਾਵੇਂ ਕੀਤਾ। ਹੁਣ ਇਹਨਾਂ ਹਾਲਾਤਾਂ 'ਚ ਯੂਕੇ ਦਾ ਵੀ ਈਵਨ ਇਸ ਲਈ ਨਾਲ ਖਲੋਣਾ ਦੱਸਦਾ ਵੀ ਅਮਰੀਕਾ ਇਸ ਮੁੱਦੇ ਤੇ ਕਿਵੇਂ ਆਈਸੋਲੇਟ ਹੋਇਆ, ਔਰ ਜਿਹੜੇ ਇਨਸਾਨੀ ਸਫਰਿੰਗ ਹੈ, ਔਰ ਦੂਸਰਾ ਉਸ ਦਾ ਤਾਂ ਕਹਿਣਾ ਹੀ ਕੀ ਹੈ। ਹੁਣ ਇਸ ਸਭ ਦੇ ਚੱਲਦੇ ਆ ਤੁਸੀਂ ਨੈਤਨਯਾਹੂ ਔਰ ਉਸ ਦੀ ਬੈਲੀਜਰੈਂਸ ਦੇਖੋ। ਬੈਂਜਾਮਿਨ ਨੈਤਨਯਾਹੂ ਪਬਲਿਸ਼ਸ ਡਿਟੇਲਸ ਆਫ ਹਿਜ਼ ਪਲਾਨ ਫਾਰ ਪੋਸਟ ਵਾਰ ਗਾਜ਼ਾ। ਉਹ ਆਪਣੀ ਪਲਾਨ ਕਹਿ ਰਹੇ ਜੀ ਅਸੀਂ ਜਦੋਂ ਤੱਕ ਇਹ ਹਮਾਸ ਨੂੰ ਬਿਲਕੁਲ ਖਤਮ ਨਹੀਂ ਕਰ ਲੈਂਦੇ, ਅਸੀਂ ਇਸ ਜੰਗ ਨੂੰ ਬੰਦ ਨਹੀਂ ਕਰਨਾ, ਜਿੰਨੀ ਮਰਜ਼ੀ ਤਬਾਹੀ ਹੋ ਜਾਏ। ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਓਪਨ ਐਂਡਿੰਗ ਰੋਲ ਇਨ ਰਨਿੰਗ ਗਾਜ਼ਾ ਇਹ ਅਸੀਂ ਕਰਾਂਗੇ, ਕਿਉਂਕਿ ਅਮਰੀਕਾ ਕਹਿ ਰਿਹਾ ਜੀ 2 ਨੇਸ਼ਨ ਥਿਓਰੀ ਕਰੋ, ਫਲਸਤੀਨ ਬਣਾਓ। ਨੇ ਕਿਹਾ ਜੀ ਬਿਲਕੁਲ ਨਹੀਂ, ਅਸੀਂ ਆਪਣਾ ਰੱਖਾਂਗੇ ਪਲਾਨ ਪਬਲਿਸ਼ਡ ਬਾਈ ਪ੍ਰਾਈਮ ਮਿਨਿਸਟਰਸ ਆਫਿਸ, ਜਿਹੜੀ ਉਹਨਾਂ ਨੇ ਪ੍ਰੈਜ਼ੈਂਟ ਕੀਤੀ ਹੈ। ਉਹਨਾਂ ਨੇ ਕਿਹਾ ਇਜ਼ਰਾਈਲ ਇਜ਼ ਡਿਟਰਮਿਨਡ ਟੂ ਕ੍ਰਸ਼ ਹਮਾਸ ਦਾ ਮਿਲੀਟੈਂਟ ਗਰੁੱਪ ਦੈਟ ਓਵਰਰਨ ਦਾ ਗਾਜ਼ਾ ਸਟ੍ਰਿਪ ਇਸ ਪੀਰੀਅਡ 'ਚ। ਔਰ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਹੈ ਉਹਦੇ 'ਚ ਸਿਕਿਉਰਿਟੀ ਆਪਣੀ ਦੇ ਥੱਲੇ ਰੱਖਾਂਗੇ, ਔਰ ਸਾਨੂੰ ਕੋਈ ਪਰਵਾਹ ਨਹੀਂ ਦੁਨੀਆ ਕੀ ਕਹਿੰਦੀ ਹੈ। ਹੁਣ ਬ੍ਰਾਜ਼ੀਲ ਦੇ ਪ੍ਰੈਜ਼ੀਡੈਂਟ ਨੇ ਨੈਤਨਯਾਹੂ ਨੂੰ ਕਿਹਾ ਸੀ ਵੀ ਤੁਸੀਂ ਨਸਲਕੁਸ਼ੀ ਕਰ ਰਹੇ ਹੋ, ਉਹਨੂੰ ਵੀ ਇਹ ਚੈਲੰਜ ਕਰ ਰਿਹਾ। ਪਰ ਮੈਨੂੰ ਇਹ ਲੱਗਾ ਵੀ ਅਮਰੀਕਾ ਵਰਗਾ ਮੁਲਕ ਜਿਹੜਾ ਸਾਡਾ ਮੁਲਕ ਹੈ ਔਰ ਅਸੀਂ ਖੈਰ ਖੁਆਹ ਹਾਂ, ਜੇ UN ਸਿਕਿਉਰਿਟੀ ਕੌਂਸਲ 'ਚ 14 ਮੁਲਕ ਇੱਕ ਪਾਸੇ ਨੇ, ਅਮਰੀਕਾ ਇਕੱਲਾ, ਤੇ ਇਹ ਇਕੱਲਾ ਇਹੀ ਨਹੀਂ ਕਿ ਔਰ ਅਮਰੀਕਾ ਦੇ ਵਿੱਚ ਜਿਹੜੇ ਪ੍ਰੋਟੈਸਟ ਨਿਊਯਾਰਕ DC 'ਚ ਹੋਏ, ਲੱਖਾਂ ਲੋਕ ਉਹਦੇ 'ਚ ਸ਼ਾਮਲ ਹੁੰਦੇ ਨੇ, ਜਿਹੜੇ ਵਾਈਟ ਅਮਰੀਕਨ ਨੇ ਜਾਂ ਬਲੈਕ ਅਮਰੀਕਨ ਨੇ, ਯਾਨੀ ਨਾਨ ਮੁਸਲਿਮ ਅਮਰੀਕਨ। ਉਹਨਾਂ ਨੂੰ ਲੱਗਦਾ ਵੀ ਇੰਨਾ ਧੱਕਾ ਅਸੀਂ ਅਜੇ ਤੱਕ ਉਹ ਨੈਵਰ ਫੋਰਗੇਟ, ਔਰ ਉਹ ਦੂਜੇ ਜਿਹੜੇ ਨੇ ਹੋਲੋਕਾਸਟ ਔਰ ਜੈਨੋਸਾਈਡ ਇਹ ਲਫ਼ਜ਼ ਇਸਤੇਮਾਲ ਸਾਡੀਆਂ ਅੱਖਾਂ ਸਾਹਮਣੇ ਹੋ ਰਿਹਾ। ਔਰ ਅਮਰੀਕਾ ਦੀ ਜਿਹੜਾ ਹੈ ਉਹ ਪੈਸਾ ਕਿੱਥੋਂ ਜਾ ਰਿਹਾ, ਹੁਣੇ ਹੋ ਰਿਹਾ ਜੀ 10-12 ਬਿਲੀਅਨ ਡਾਲਰ ਅਮਰੀਕਾ ਨੇ ਦਿੱਤਾ। ਉਹ ਤਾਂ ਪਹਿਲੇ 2 ਹਫ਼ਤਿਆਂ ਬਾਅਦ ਹੀ ਇਜ਼ਰਾਈਲ ਨੂੰ ਹੈਲਪ ਦੇਣੀ ਸ਼ੁਰੂ ਕਰਤੀ ਸੀ, ਫਾਈਨੈਂਸ਼ੀਅਲ ਵੀ, ਐਮਨੀਸ਼ਨ ਦੀ ਵੀ। ਤੇ ਇਹ ਜੇ ਅਮਰੀਕਾ ਸੱਚਮੁੱਚ ਚਾਹੇ ਕਿ ਜੰਗ ਰੁਕਣੀ ਚਾਹੀਦੀ ਹੈ, ਤੇ ਇਹਨੂੰ ਮਿੰਟ ਵੀ ਨਾ ਲੱਗਣ, ਸੈਕਿੰਡਸ ਦੀ ਗੱਲ ਹੈ, ਉਹਨੂੰ ਕਹਿਣ ਵੀ ਬੰਦੇ ਦਾ ਪੁੱਤ ਬਣ ਜਾ। ਪਰ ਇਹ ਵੀ ਇੱਕ ਨੈਗੇਟਿਵ ਲੈਗੇਸੀ ਹੋਏਗੀ ਜਿਹੜੀ ਹਮੇਸ਼ਾ ਬਾਈਡਨ ਦੇ ਇਮੇਜ ਨੂੰ ਧੁੰਦਲਾ ਕਰੇਗੀ, ਔਰ ਇਹਦੇ ਨਾਲ ਈਵਨ ਅਮਰੀਕਾ ਦੀ ਪ੍ਰੈਸਟੀਜ ਨੂੰ ਵੀ ਜਿਹੜਾ ਇੱਕ ਵੱਡਾ ਧੱਕਾ ਲੱਗਾ ਹੋਇਆ। ਜੀ ਰਾਜ ਸਾਹਿਬ, ਹੁਣ ਆਪਾਂ ਆਪਣੇ ਵਿਊਅਰਸ ਜਿਹੜੇ ਮੈਸੇਜ ਨੇ ਉਹ ਲਾਈਵ ਲਾਈਨ ਚ ਆ ਰਹੇ ਹਾਂ, ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇੰਦਰਜੀਤ ਸਿੰਘ ਸੰਧੂ, ਹਰਮਨ ਪੰਨੂ, ਪਿੰਡ ਲੋਕਾ, ਤਹਿਸੀਲ ਪੱਟੀ, ਜ਼ਿਲ੍ਹਾ ਤਰਨਤਾਰਨ ਤੋਂ ਨੇ। ਸੋ ਇਹ ਸਾਨੂੰ ਫਤਿਹ ਬੁਲਾਉਂਦੇ ਨੇ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਇਕਬਾਲ ਸਿੰਘ ਜੀ ਕਹਿੰਦੇ ਨੇ ਕਿ ਗੁਰਫਤਿਹ ਡਾਕਟਰ ਸਾਹਿਬ ਐਂਡ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। You are doing a fabulous job which is highly appreciable, which you so wish you more success in future. Indian fake democracy will die and 50 state will desecrate. ਐਂਡ ਜਸਪੀਰ ਕੌਰ ਜੀ ਕਹਿੰਦੇ ਨੇ ਇੰਡੀਆ ਵਿੱਚ ਇਹ ਚੈਨਲ ਜਿਹੜਾ ਰੋਕਿਆ ਗਿਆ ਹੈ। ਬਿਲਕੁਲ ਜੀ, ਇਹ ਜੂਨ 2020 ਤੋਂ ਹੁਣ ਤਾਂ ਆਲਮੋਸਟ 4 ਸਾਲ ਹੋ ਜਾਣੇ ਨੇ ਜੂਨ ਤੱਕ ਪਹੁੰਚੇ। ਜੀ, ਤਜਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਦਵਿੰਦਰ ਸਿੰਘ ਔਰ ਨੇਚਰ ਤੋਂ ਤੁਮ ਜਾਣਤੇ ਹੀ ਹੋ ਮੇਰਾ, ਔਰ ਇਹਨਾਂ ਨੇ ਸਾਨੂੰ ਫਤਿਹ ਬੁਲਾਈ ਹੈ, ਖਾਲਸਾ ਜ਼ਿੰਦਾਬਾਦ ਕਿਹਾ। ਅਨਿਲ ਕੁਮਾਰ ਜੀ ਵੀ ਕਹਿੰਦੇ ਵਾਹਿਗੁਰੂ ਜੀ ਮਿਹਰ ਰੱਖੇ। ਜਸਵੀਰ ਬਰਾੜ ਜੀ ਸਾਨੂੰ ਫਤਿਹ ਬੁਲਾਉਂਦੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਸੁਖਵਿੰਦਰ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਐਂਡ ਜਸਵੀਰ ਬਰਾੜ ਜੀ ਆਲਵੇਜ਼ ਆਉਂਦੇ ਨੇ ਐਂਡ ਖਾਲਸਾ 6 ਫॉर ਜਸਟਿਸ ਉਹ ਕਹਿੰਦੇ ਨੇ ਕਿ ਰੈਫਰੈਂਡਮ ਵੋਟਿੰਗ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਵੀ ਫਤਿਹ ਬੁਲਾਉਂਦੇ ਨੇ। ਸਿੰਘ ਗਰਚਾ ਜੀ, ਸੁਖਜੀਵਨ ਬੱਚੂ, ਗੁੱਡ ਜੌਬ ਐਂਡ ਕੀਪ ਇਟ ਅਪ ਕਹਿੰਦੇ ਨੇ, ਥੈਂਕਸ। ਐਂਡ ਮਨਪ੍ਰੀਤ ਸਿੰਘ ਜੀ ਵੀ ਕਹਿੰਦੇ ਨੇ ਕਿ ਵੀਰ ਜੀ ਪੰਜਾਬ ਦੇ ਮਸਲਿਆਂ ਦੇ ਮੁੱਦੇ ਦਾ ਇੱਕ ਹੀ ਹੱਲ ਹੈ, ਪੰਜਾਬ ਹੱਲ, ਖਾਲਸਾ ਜ਼ਿੰਦਾਬਾਦ। ਜਸਵੀਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਐਂਡ ਸੁਬੇਗ ਸਿੰਘ ਜੀ ਵੀ ਆਏ ਨੇ। ਔਰ ਸਤਨਾਮ ਸਿੰਘ ਕਹਿੰਦੇ ਕਿਸਾਨ ਹੱਲ ਖਾਲਿਸਤਾਨ, ਪੰਜਾਬ ਹੱਲ ਖਾਲਿਸਤਾਨ, ਪੰਜਾਬੀ ਭਾਸ਼ਾ ਹੱਲ ਖਾਲਿਸਤਾਨ, ਪਾਣੀ ਹੱਲ ਖਾਲਿਸਤਾਨ, ਸਿੱਖੀ ਦਾ ਬੋਲਬਾਲਾ ਹੱਲ ਖਾਲਿਸਤਾਨ। ਸੋ ਇਸੇ ਤਰ੍ਹਾਂ ਅਮਰਜੀਤ ਸੈਣੀ ਜੀ ਐਂਡ ਸੁਬੇਗ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਗੁਰਮੁਖ ਜੀ ਵੀ ਸਾਨੂੰ ਫਤਿਹ। ਹਾਂਜੀ, ਦੇਖ ਰਹੇ ਹੁਣ ਮੈਂ ਫੇਸਬੁੱਕ ਤੇ ਮੈਸੇਜ ਲੈਂਦਾ। ਕੱਲ ਮੈਂ ਮਾਫੀ ਚਾਹੁੰਦਾ ਵੀ ਅਸੀਂ ਫੇਸਬੁੱਕ ਮੈਸੇजेस ਸਾਂਝੇ ਨਹੀਂ ਕਰ ਸਕੇ, ਔਰ ਅੱਜ ਵੀ ਮਾਫੀ ਮੰਗਦੇ ਹਾਂ ਕਿ ਗੁਰਬਾਣੀ ਵਿਚਾਰ ਟਾਈਮ ਵੱਲ ਦੇਖਦੇ ਹਾਂ, ਸਾਨੂੰ ਮਿਸ ਕਰਨਾ ਹੋਏਗਾ। ਕਮਲ ਸਿੰਘ ਲਿਖਦੇ ਨੇ ਸਿੱਖਾਂ ਨੂੰ ਸਾਵਧਾਨੀ ਨਾਲ ਨੀਤੀ ਬਣਾਉਣੀ ਚਾਹੀਦੀ ਹੈ, ਕਿਉਂਕਿ ਕੁਝ ਇਹ ਗੱਲਾਂ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਜੋ ਇਸ ਨੂੰ ਖਾਲਿਸਤਾਨੀਆਂ ਦਾ ਸੰਘਰਸ਼ ਦੱਸ ਰਹੇ ਹਨ
ਉਹਨਾਂ ਦੇ ਟਵੀਟ ਡਿਲੀਟ ਨਹੀਂ ਕੀਤੇ ਜਾ ਰਹੇ ਤੇ ਜੋ ਇਸ ਨੂੰ ਕਿਸਾਨੀ ਸੰਘਰਸ਼ ਦੇ ਤੌਰ ਤੇ ਸਥਾਪਿਤ ਕਰਨਾ ਚਾਹੁੰਦੇ ਹਨ ਉਹਨਾਂ ਦੇ ਡਿਲੀਟ ਕੀਤੇ ਜਾ ਰਹੇ ਹਨ। ਤੇ ਦੂਜੀ ਗੱਲ, ਬੀਜੇਪੀ ਤੇ ਆਰਐਸਐਸ ਆਉਣ ਵਾਲੀਆਂ ਚੋਣਾਂ ਵਿੱਚ ਪੰਜਾਬ ਤੇ ਹਰਿਆਣੇ ਨੂੰ ਚੋਣਾਂ ਵਿੱਚੋਂ ਬਾਹਰ ਰੱਖ ਕੇ ਤੇ ਇਸ ਨੂੰ ਸਿੱਖ ਮੁੱਦਾ ਬਣਾ ਕੇ ਅਤੇ ਸਿੱਖਾਂ ਉੱਤੇ ਜ਼ੁਲਮ ਢਾ ਕੇ ਜਿੱਤਣਾ ਚਾਹੁੰਦੇ ਹਨ। ਨਾਲੇ ਇਸ ਤਰ੍ਹਾਂ ਇੰਦਰਾ ਗਾਂਧੀ ਵਾਂਗ ਮੋਦੀ ਨੂੰ ਸਖਤ ਫੈਸਲੇ ਲੈਣ ਵਾਲਾ ਤੇ ਨਾ ਝੁਕਣ ਵਾਲਾ ਸਥਾਪਿਤ ਕੀਤਾ ਜਾ ਸਕਦਾ ਹੈ ਤੇ ਪਿਛਲੀ ਵਾਰ ਆਪਣੀ ਹੋਈ ਹੇਠੀ ਦੀ ਕਿੜ ਵੀ ਕੱਢਣੀ ਹੈ। ਕਮਲ ਸਿੰਘ ਜੀ, ਤੁਸੀਂ ਕਾਫੀ ਹੱਦ ਤੱਕ ਜੋ ਤੁਸੀਂ ਕਿਹਾ ਇਹ ਠੀਕ ਹੈ। ਅੱਜ ਹੀ ਸਾਡੇ ਵੀਰ ਸੈਕਰਾਮੈਂਟੋ ਤੋਂ ਸੱਜਣ, ਉਹਨਾਂ ਦੀ ਵੀ ਕਾਲ ਸੀ, ਉਹਨਾਂ ਨੇ ਕਿਹਾ ਜੀ ਕਿ ਇਹ ਗੱਲ ਸਮਝਾਓ ਆਪਣਿਆਂ ਨੂੰ ਵੀ ਕਿ ਇਹ ਇਹਨਾਂ ਦੀ ਅੱਖ ਦੇ ਵਿੱਚ ਬਦਨੀਤੀ ਹੈ, ਸਿੱਧਾ ਸਿੱਧਾ ਟੱਕਰਨਾ ਜਿਹੜਾ ਉਹ ਨੁਕਸਾਨ ਕਰੇਗਾ ਸਾਡਾ। ਇਹ 2024 ਦੀਆਂ ਚੋਣਾਂ ਸਾਨੂੰ ਕੁੱਟ ਕੇ ਹੀ ਕੱਢਣਾ ਚਾਹੁੰਦੇ ਨੇ, ਬਦਨਾਮ ਕਰਨ ਦੀ। ਜਿਹੜੀ ਗੱਲ ਇਹਨਾਂ ਨੇ ਕਮਲ ਸਿੰਘ ਹੋਰਾਂ ਨੇ ਕਹੀ ਕਿ ਜਿਹੜੇ ਇਹ ਕਹਿ ਰਹੇ ਨੇ ਵੀ ਇਹ ਸੰਘਰਸ਼ ਖਾਲਿਸਤਾਨ ਦਾ ਹੈ, ਉਹਨਾਂ ਦੇ ਟਵੀਟ ਨਹੀਂ ਕੱਢੇ ਜਾ ਰਹੇ, ਮਤਲਬ ਇਹ ਹੈ ਕਿ ਉਹ ਹਵਾ ਬਣਾਉਣਾ ਚਾਹੁੰਦੇ ਨੇ ਜਿਹਦੇ ਥੱਲੇ ਸਿੱਖਾਂ ਨੂੰ ਨਿਸ਼ਾਨੇ ਤੇ ਲੈਣਾ ਸੌਖਾ ਹੋਏ। ਬਲਹਾਰ ਸਿੰਘ ਕੰਗ ਉਹਨਾਂ ਨੇ ਫਤਿਹ ਬੁਲਾਈ ਔਰ ਇਹ ਕਿਹਾ ਕਿ ਗੁਰੂ ਪਿਆਰਿਓ, ਭਾਈ ਅੰਮ੍ਰਿਤਪਾਲ ਸਿੰਘ ਜੀ ਵਾਸਤੇ ਚੜ੍ਹਦੀ ਕਲਾ ਦੀ ਅਰਦਾਸ ਕਰੋ ਜੀ, ਗੁਰੂ ਮਹਾਰਾਜ ਕਿਰਪਾ ਕਰੇ ਸਾਡੇ ਸਿੰਘ ਜੇਲ੍ਹਾਂ ਚੋਂ ਰਿਹਾ ਹੋ ਕੇ ਆਉਣ, ਖਾਲਿਸਤਾਨ ਜ਼ਿੰਦਾਬਾਦ। ਬਿਲਕੁਲ ਤੁਸੀਂ ਠੀਕ ਫਰਮਾਇਆ। ਬੌਬ ਸਿੰਘ, ਕੱਲ ਵੀ ਇਹਨਾਂ ਦਾ ਮੈਸੇਜ ਸੀ, ਅਸੀਂ ਡਿਸਕਸ ਨਹੀਂ ਕਰ ਸਕੇ, ਮੇਰੇ ਖਿਆਲ ਟਰੈਵਲ ਕਰ ਰਹੇ ਹੋਣਗੇ, ਅੱਜ ਉਹਨਾਂ ਨੇ ਫਤਿਹ ਹੀ ਲਿਖੀ ਹੈ। ਮੁਹੰਮਦ ਅਨਵਰ, ਦਵਿੰਦਰ ਸੰਧੂ, ਗੁਰਨਾਮ ਸਿੰਘ, ਉਹਨਾਂ ਨੇ ਕਿਹਾ ਜੀ ਐਕਸਲੈਂਟ ਪ੍ਰੋਗਰਾਮ, ਗ੍ਰੇਟ ਐਨਾਲਿਸਿਸ, ਬਹੁਤ ਸ਼ੁਕਰੀਆ ਸਰ ਗੁਰਨਾਮ ਸਿੰਘ ਜੀ। ਔਰ ਕਿਰਪਾਲ ਸਿੰਘ ਚੀਮਾ, ਉਹਨਾਂ ਨੇ ਕਿਹਾ ਆਜ਼ਾਦੀ ਜਾਂ ਗੁਲਾਮੀ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਹੈ ਸਾਡੇ ਕਿਸਾਨਾਂ ਤੇ ਐਨਐਸਏ ਵੀ ਲਗਾਈ ਜਾ ਸਕਦੀ ਹੈ। ਹਰੇਕ ਪੱਗ, ਦਸਤਾਰ ਤੇ ਦੁਮਾਲੇ ਵਾਲੇ ਸਿੱਖ ਤੇ ਸਿੰਘ ਨੂੰ ਖਾਲਿਸਤਾਨੀ ਦੱਸ ਕੇ ਭਾਰਤ ਦੀ ਏਕਤਾ ਅਖੰਡਤਾ ਲਈ ਖਤਰੇ ਦੇ ਰੂਪ ਵਿੱਚ ਪੇਸ਼ ਕੀਤਾ ਜਾਵੇਗਾ। ਅਗਰ ਅਸੀਂ ਵਾਕਈ ਕਿਸਾਨਾਂ ਦੁਆਰਾ ਉਗਾਏ ਹੋਏ ਅੰਨ ਰਾਹੀਂ ਆਪਣਾ ਜੀਵਨ ਚਲਾਉਂਦੇ ਹਾਂ ਤਾਂ ਹੁਣ ਖਾਂਦੇ ਉਸ ਅੰਨ ਦਾ ਮੁੱਲ ਮੋੜਨ ਦਾ ਸਮਾਂ ਸਾਰੇ ਗੁਰਦੁਆਰਿਆਂ ਦੇ ਪ੍ਰਬੰਧਕਾਂ, ਸੇਵਾਦਾਰਾਂ, ਪਾਠੀ ਸਿੰਘਾਂ, ਕਥਾਵਾਚਕਾਂ, ਰਾਗੀਆਂ, ਢਾਡੀਆਂ ਤੇ ਸਮੂਹ ਪੰਥ ਨੂੰ ਬੇਨਤੀ ਹੈ ਕਿ ਸਾਡੇ ਅੰਨਦਾਤਿਆਂ ਤੇ ਸਾਰੇ ਬੰਦੀ ਸਿੰਘਾਂ ਦੀ ਬੰਦ ਖਲਾਸੀ ਤੇ ਚੜ੍ਹਦੀ ਕਲਾ ਲਈ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ। ਕਲਗੀਆਂ ਵਾਲੇ ਦਸ਼ਮੇਸ਼ ਸ਼ਹਿਨਸ਼ਾਹ ਅੰਨਦਾਤਿਆਂ ਤੇ ਬੰਦੀ ਸਿੰਘਾਂ ਦੇ ਅੰਗ ਸੰਗ ਸਹਾਈ ਹੋਣ, ਤੁਹਾਡੀ ਹੱਕ, ਸੱਚ ਤੇ ਆਜ਼ਾਦੀ ਦੀ ਘਾਲਣਾ ਥਾਂ ਪਾਉਣ ਤੇ ਤੁਹਾਡੀ ਹਰ ਮੈਦਾਨ ਫਤਿਹ ਹੋਏ ਤੇ ਤੁਹਾਨੂੰ ਮਾਲਕੀ ਬਖਸ਼ ਕੇ ਆਪਣਾ ਰਾਜ ਪਾਕ ਦੇ ਮਾਲਕ ਬਣਾਉਣ ਪਾਈ। ਬਹੁਤ ਖੂਬਸੂਰਤ ਲਫ਼ਜ਼ ਔਰ ਜ਼ਾਹਰ ਹੈ ਕਿ ਗੁਰੂ ਕਲਗੀਆਂ ਵਾਲੇ ਦੇ ਉੱਤੇ ਹੀ ਸਾਡੀ ਟੇਕ ਔਰ ਅਰਦਾਸ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ। ਸਾਰੇ ਰਲ ਮਿਲ ਕੇ ਇਹ ਅਰਦਾਸ ਕਰੀਏ। ਸੋਹਣ ਸਿੰਘ ਮਾਇਲ, ਮੁਹੰਮਦ ਅਨਵਰ ਸਿੰਘ, ਹਰਮਿੰਦਰ, ਰਾਜਵਿੰਦਰ ਸਿੰਘ, ਉਹਨਾਂ ਨੇ ਫਤਿਹ ਬੁਲਾਈ ਹੈ। ਰਾਜਵਿੰਦਰ ਸਿੰਘ ਉਹਨਾਂ ਨੇ ਕਿਹਾ ਕਿ ਗੋਡ ਵਿਲਿੰਗ terrorist Indian state is going to break up like USSR and we are going to wake up with to the fact Khalistan is a new country in the world ਕਿ ਭਾਈ USSR ਵਾਂਗ ਜਿਹਦਾ ਨਾਂ ਸੋਵੀਅਤ ਯੂਨੀਅਨ ਸੀ, ਭਾਰਤ ਵੀ ਟੁੱਟਣ ਜਾ ਰਿਹਾ ਔਰ ਅਸੀਂ ਕਿਸੇ ਸੂਹੀ ਸਵੇਰ ਜਦੋਂ ਉੱਠਾਂਗੇ ਤੇ ਖਾਲਿਸਤਾਨ ਦੁਨੀਆ ਦੇ ਨਕਸ਼ੇ ਦੇ ਉੱਤੇ ਇੱਕ ਹਕੀਕਤ ਬਣ ਕੇ ਸਾਹਮਣੇ ਹੋਏਗਾ। ਜੀ ਅਸੀਂ ਵੀ ਇਹੀ ਅਰਦਾਸ ਕਰਦੇ, ਪਰ ਇਸ ਦੇ ਲਈ ਸਾਨੂੰ ਬਹੁਤ ਯਤਨ ਕਰਨ ਦੀ ਲੋੜ ਵੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਅਸੀਂ ਆਪਣੇ ਵਿਊਜ਼ ਕੋਲੇ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤੋਂ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।